ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 6 ਸਤੰਬਰ ਪਾਕਿਸਤਾਨ ਦੇ ਵਿੱਚ ਜੁਮੇ ਦੀ ਸਵੇਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਸੱਜਣਾ ਮਿੱਤਰਾਂ ਭੈਣਾਂ ਭਰਾਵਾਂ ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ ਤੇ ਚੜ੍ਹਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ ਨੂੰ ਸਤਿ ਸ੍ਰੀ ਅਕਾਲ। ਸਭ ਤੋਂ ਪਹਿਲਾਂ ਤੇ ਚੇਤੇ ਕਰਾਈਏ ਕਿ ਸੋਸ਼ਲ ਮੀਡੀਆ ਫਾਇਰਵਾਲ ਨੂੰ ਨਾਕਾਮ ਬਣਾਉਣ ਵਾਸਤੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਜੇ ਹਾਲੇ ਤੱਕ ਨਹੀਂ ਕੀਤਾ। ਵੀਲੌਗ ਵੇਖਣ ਤੋਂ ਬਾਅਦ ਇਹਨੂੰ ਲਾਈਕ ਕਰੋ, ਇਹਦੇ ਤੇ ਕਮੈਂਟ ਕਰੋ ਤੇ ਇਹਦੇ ਲਿੰਕ ਨੂੰ WhatsApp ਤੇ ਸ਼ੇਅਰ ਕਰੋ। ਹੁਣ ਆਉਣੇ ਅੱਜ ਦੀਆਂ ਖਬਰਾਂ ਵਾਲੇ ਪਾਸੇ ਜਿਨ੍ਹਾਂ ਤੇ ਅਸੀਂ ਚਾਨਣ ਪਾਉਣਾ। ਜਿਹੜੀ ਪਹਿਲੀ ਖਬਰ ਹੈ ਸੁਣੋਗੇ ਤੇ ਪਰੇਸ਼ਾਨ ਨਹੀਂ ਹੋਵੋਗੇ, ਬਲਕਿ ਮੈਂ ਤੇ ਕਹਾਂਗਾ ਵੀ ਤੁਸੀਂ ਰਾਜ਼ੀ ਹੋਵੋਗੇ ਵੀ ਬੰਦੇ ਨੇ ਗੱਲ ਤੇ ਠੀਕ ਕੀਤੀ, ਉਹ ਪਿੜ ਦੇ ਵਿੱਚ ਆ ਕੇ ਕੀਤੀ, ਜਿਹਨੂੰ ਆਉਂਦੇ ਨੇ ਮੀਨ ਖੁੱਲ੍ਹ ਕੇ ਬਾਂਹ ਚੁੱਕ ਕੇ ਗੱਲ ਕੀਤੀ ਹੈ। ਸਿਆਸਤ ਪੀਕੇ ਦੇ ਇੱਕ siasat.com ਜਾਂ siasatpk.com ਜਿਹੜੀ ਇੱਕ ਵੈਬਸਾਈਟ ਹੈ, ਉਹ ਵੀ ਚੰਗਾ ਕੰਮ ਕਰਦੇ ਨੇ ਔਨਲਾਈਨ, ਤੁਹਾਨੂੰ ਪਤਾ ਹੈ। ਉਹਨਾਂ ਦੇ ਵਕਾਰ ਬੱਗਾ ਸਾਹਿਬ ਨੇ ਇੱਕ ਇੰਟਰਵਿਊ ਲਿਆ ਡਾਕਟਰ ਨਹੀਂ ਜਨਾਬ, ਡਾਕੂ ਸ਼ਾਹਿਦ ਲੁੰਡ ਸਾਹਿਬ ਦਾ। ਡਾਕਟਰ ਆਖ ਦਿੱਤਾ, ਮਾਜ਼ਰਤ। ਅੱਛਾ ਜੀ, ਇਹ ਡਾਕੂ ਸ਼ਾਹਿਦ ਲੁੰਡ ਸਾਹਿਬ ਦਾ ਉਹਨਾਂ ਨੇ ਇੱਕ ਇੰਟਰਵਿਊ ਲਿਆ। ਉਹਦੇ ਵਿੱਚ ਉਹਨਾਂ ਨੇ ਪੁੱਛਿਆ ਵੀ ਡਾਕੂ ਭਾਈ ਤੁਹਾਡੇ ਮੁਤਾਲਬਾਤ ਕੀ ਨੇ। ਤੁਹਾਨੂੰ ਪਤਾ ਹੀ ਹੈ ਕਿ ਸ਼ਾਹਿਦ ਲੁੰਡ ਸਾਹਿਬ ਨੇ ਆਪਣਾ YouTube ਚੈਨਲ ਵੀ ਬਣਾਇਆ। ਮੈਂ ਜ਼ਾਹਿਰ ਹੈ ਉਹਨਾਂ ਦੇ ਡਾਕੇ ਮਾਰਨ ਤੇ ਔਰ ਉਹਦੀ ਤੇ ਮੈਂ ਜੋ ਹੈ ਉਹ ਇੰਡੋਰਸਮੈਂਟ ਨਹੀਂ ਕਰ ਸਕਦਾ, ਲੇਕਿਨ ਉਹਨਾਂ ਦਾ ਵੀਲੌਗ ਸੁਣੋ। ਮੈਂ ਤਾਂ ਮਸ਼ਵਰਾ ਦਿਆਂਗਾ ਵੀ ਉਹਨਾਂ ਦੀ ਗੱਲਬਾਤ ਸੁਣੋ। ਉਹ ਵੀ ਅੱਜ ਕੱਲ੍ਹ ਆਪਣਾ ਪੁਆਇੰਟ ਆਫ ਵਿਊ ਸਾਹਮਣੇ ਰੱਖਦੇ ਨੇ ਤੇ ਉਹਨਾਂ ਦੀ ਗੱਲਬਾਤ ਜ਼ਰੂਰ ਸੁਣੋ। ਇਸ ਲਈ ਤੁਹਾਨੂੰ ਅਗਰ ਉਹਨਾਂ ਦਾ YouTube ਚੈਨਲ ਵੇਖਣ ਨੂੰ ਮਿਲੇ ਤਾਂ ਮੇਰਾ ਮਸ਼ਵਰਾ ਤਾਂ ਇਹ ਵੀ ਸਬਸਕ੍ਰਾਈਬ ਕਰੋ ਤੇ ਸੁਣੋ। ਗੱਲ ਤਾਂ ਸਾਰਿਆਂ ਦੀ ਸੁਣਨੀ ਚਾਹੀਦੀ। ਵੇਖੋ ਤਾਂ ਸਹੀ ਵੀ ਡਾਕੂ ਕੀ ਆਖਦਾ ਹੈ। ਬਹਰਹਾਲ ਸਿਆਸਤ ਪੀਕੇ ਵਾਲੇ ਵਕਾਰ ਬੱਗਾ ਸਾਹਿਬ ਨੇ ਡਾਕੂ ਸ਼ਾਹਿਦ ਲੁੰਡ ਸਾਹਿਬ ਕੋਲੋਂ ਪੁੱਛਿਆ ਵੀ ਡਾਕੂ ਭਾਈ ਤੁਹਾਡੇ ਮੁਤਾਲਬਾਤ ਕੀ ਨੇ। ਉਹਨਾਂ ਜਿਹੜੇ ਮੁਤਾਲਬਾਤ ਕੀਤੇ ਉਹ ਮੇਰਾ ਖਿਆਲ ਕਿਸੇ ਕੋਲ ਉਹਦਾ ਜਵਾਬ ਹੀ ਨਹੀਂ ਹੈ। ਉਹ ਤਾਂ ਸਾਡੇ ਆਰਮੀ ਚੀਫ ਸਾਹਿਬ ਕੋਲੋਂ ਵੀ ਕੋਈ ਪੁੱਛ ਲਿਆ ਤਾਂ ਉਹਨਾਂ ਕੋਲ ਵੀ ਜਵਾਬ ਨਹੀਂ ਹੈ। ਕਿਸੇ ਬੰਦੇ ਕੋਲ ਉਹਦਾ ਜਵਾਬ ਨਹੀਂ, ਕਾਜ਼ੀ ਸਾਹਿਬ ਕੋਲ ਵੀ, ਤੁਹਾਡੇ ਕੋਲ ਵੀ, ਕਿਸੇ ਬੰਦੇ ਕੋਲ ਜਵਾਬ ਨਹੀਂ। ਉਹਨਾਂ ਸਾਦਾ ਗੱਲ ਕੀਤੀ। ਉਹਨਾਂ ਕਿਹਾ ਜੀ ਜਿਸ ਤਰੀਕੇ ਨਾਲ ਸ਼ਹਿਬਾਜ਼ ਸ਼ਰੀਫ, ਆਸਿਫ ਜ਼ਰਦਾਰੀ, ਨਵਾਜ਼ ਸ਼ਰੀਫ, ਮਰੀਮ ਸਾਹਿਬਾ ਨਾਲ ਮੁਜ਼ਾਕਰਾਤ ਕੀਤੇ ਗਏ ਨਾ, ਸਾਡੇ ਨਾਲ ਵੀ ਮੁਜ਼ਾਕਰਾਤ ਕੀਤੇ ਜਾਣ। ਹਾਂਜੀ, ਉਹਨਾਂ ਆਖਿਆ ਵੀ ਉਹ ਵੀ ਡਾਕੂ ਨੇ, ਉਹ ਵੱਡੇ ਪੈਮਾਨੇ 'ਤੇ ਡਾਕੇ ਮਾਰਦੇ ਨੇ, ਅਸੀਂ ਨਿੱਕੇ। ਇਹ ਮੈਂ ਆਪਣੇ ਕੋਲੋਂ ਨਹੀਂ ਕਹਿ ਰਿਹਾ, ਇਹ ਭਾਈ ਉਹਨਾਂ ਨੇ ਆਖਿਆ ਇੰਟਰਵਿਊ ਦੇ ਵਿੱਚ। ਉਹਨਾਂ ਕਿਹਾ ਜੀ ਉਹ ਵੱਡੇ ਪੈਮਾਨੇ 'ਤੇ ਡਾਕੇ ਮਾਰਦੇ ਨੇ, ਅਸੀਂ ਤਾਂ ਮਜਬੂਰ ਸਾਂ। ਸਾਨੂੰ ਤੇ ਪੁਲਿਸ ਨੇ, ਦੂਸਰੇ ਸਿਸਟਮ ਨੇ ਮਜਬੂਰ ਕੀਤਾ, ਮਿਸਟਰੀਟ ਕੀਤਾ। ਅਸੀਂ ਬੰਦੂਕ ਚੁੱਕਣ 'ਤੇ ਮਜਬੂਰ ਹੋਏ। ਅਸੀਂ ਨਾ ਡਾਕੇ ਮਾਰਨਾ ਚਾਹੁੰਦੇ ਨਾ ਬੰਦਾ ਕੋਈ ਮਾਰਨਾ ਚਾਹੁੰਦੇ। ਦੂਸਰਾ ਉਹਨਾਂ ਆਖਿਆ ਵੀ ਇਹ ਜਿਹੜੇ ਵੱਡੇ ਵੱਡੇ ਡਾਕੂ ਨੇ ਇਹ ਸਾਡੇ ਕੋਲੋਂ ਹੀ ਬੰਦੇ ਵੀ ਮਰਵਾਉਂਦੇ ਨੇ, ਡਾਕੇ ਵੀ ਪਾਉਂਦੇ ਨੇ। ਇਹਨਾਂ ਦੇ ਜਿਹੜੇ ਖਾਸ ਲੋਕ ਨੇ ਜਿਸ ਵੇਲੇ ਪੁਲਿਸ ਕੋਲੋਂ ਭੱਜਦੇ ਨੇ ਤੇ ਉਹ ਵੀ ਸਾਡੇ ਇਲਾਕੇ 'ਚ ਹੀ ਸਾਡੇ ਕੋਲ ਆ ਕੇ ਪਨਾਹ ਲੈਂਦੇ ਨੇ। ਚੰਦ ਦਿਨ ਪਹਿਲਾਂ ਇਹ ਦੱਸ ਹੀ ਚੁੱਕੇ ਨੇ ਵੀ ਪੁਲਿਸ ਵਾਲੇ ਹੀ ਸਾਨੂੰ ਅਸਲਾ ਪ੍ਰੋਵਾਈਡ ਕਰਦੇ ਨੇ, ਸਭ ਕੁਝ। ਤੇ ਉਹਨਾਂ ਹੁਣ ਇਹ ਆਖਿਆ ਹੈ ਕਿ ਜੇ ਸ਼ਹਿਬਾਜ਼ ਸ਼ਰੀਫ, ਆਸਿਫ ਜ਼ਰਦਾਰੀ, ਨਵਾਜ਼ ਸ਼ਰੀਫ, ਮਰੀਮ ਨਵਾਜ਼ ਇਹ ਜਿਹੜੇ ਬੜੇ ਡਾਕੂਆਂ ਨਾਲ ਗੱਲਬਾਤ ਹੋ ਸਕਦੀ ਹੈ ਤੇ ਸਾਡੇ ਨਾਲ ਕਿਉਂ ਨਹੀਂ ਹੋ ਸਕਦੀ। ਅੱਛਾ, ਗੱਲ ਤੇ ਉਹਨਾਂ ਦੀ ਠੀਕ ਹੈ ਵੀ ਗੱਲਬਾਤ ਨਹੀਂ। ਉਹ ਇੱਕ ਨੂੰ ਤੇ ਸਦਰ ਬਣਾ ਦਿੱਤਾ, ਇੱਕ ਨੂੰ ਵਜ਼ੀਰ ਆਜ਼ਮ ਬਣਾ ਦਿੱਤਾ, ਇੱਕ ਨੂੰ ਚੀਫ ਮਿਨਿਸਟਰ ਬਣਾ ਦਿੱਤਾ, ਇੱਕ ਨੂੰ ਕਾਇਦ ਬਣਾ ਦਿੱਤਾ ਇਸ ਪੂਰੀ ਹਕੂਮਤ ਦਾ। ਤੇ ਚਲੋ ਸ਼ਾਇਦ ਲੁੰਡ ਸਾਹਿਬ ਜਿਹੜੇ ਨੇ ਉਹ ਜ਼ਰਾ ਨਿੱਕੇ ਡਾਕੂ ਨੇ ਤੇ ਠੀਕ ਹੈ, ਉਹ ਵਜ਼ੀਰ ਆਜ਼ਮ ਨਹੀਂ ਬਣ ਸਕਦੇ ਵਜ਼ੀਰ ਆਜ਼ਮ, ਲੇਕਿਨ ਮੇਰਾ ਮਤਲਬ ਮੇਅਰ ਸ਼ੇਰ ਤੇ ਉਹਨਾਂ ਨੂੰ ਬਣਾ ਹੀ ਸਕਦੇ ਹੋ ਨਾ। ਚੇਅਰਮੈਨ ਤੇ ਬਲਦੀਆ ਦਾ ਕਿਸੇ ਜ਼ਿਲ੍ਹੇ ਦਾ ਬਣਾ ਹੀ ਸਕਦੇ ਹੋ ਨਾ, ਕਿਸੇ ਡਿਵੀਜ਼ਨ ਦੇ ਉੱਤੇ ਲਾ ਸਕਦੇ ਹੋ, ਜਾਂ ਚਲੋ ਹੋਰ ਨਹੀਂ ਤੇ ਗਵਰਨਰ ਸ਼ਵਰਨਰ ਲਾ ਦਿਓ ਕਿਸੇ ਸੂਬੇ ਦਾ। ਮੇਰਾ ਮਤਲਬ ਇੰਨਾ ਤਾਂ ਬਣਦਾ ਹੀ ਹੈ ਸ਼ਾਇਦ ਲੁੰਡ ਸਾਹਿਬ ਦਾ। ਸ਼ਾਇਦ ਲੁੰਡ ਨੇ ਇੱਕ ਉਹਨੇ ਹੋਰ ਗੱਲ ਦੱਸੀ। ਉਹਨੇ ਕਿਹਾ ਜੀ ਮੈਂ ਮਸ਼ਹੂਰ ਹੋਇਆ, ਮੇਰਾ YouTube ਮਸ਼ਹੂਰ ਹੋਇਆ ਤੇ ਤੁਸੀਂ ਮੇਰੇ ਕੋਲੋਂ ਇੰਟਰਵਿਊ ਲੈਣਾ ਸ਼ੁਰੂ ਹੋਏ ਹੋ। ਇਹ ਉਹਨਾਂ ਨੇ ਬੱਗਾ ਸਾਹਿਬ ਨੂੰ ਕਿਹਾ। ਉਹਨਾਂ ਕਿਹਾ ਇਸ ਤੋਂ ਪਹਿਲਾਂ ਮੈਂ ਮੀਡੀਆ ਤੱਕ ਆਪਣੀ ਗੱਲ ਪੜਾਉਣ ਵਾਸਤੇ ਵੀ ਪੈਸੇ ਖਰਚ ਕਰਦਾ ਸਾਂ। ਉਹਨਾਂ ਕਿਹਾ ਸਾਡੇ ਕੋਲੋਂ ਡਾਕੂਆਂ ਨੂੰ ਵੀ ਡਾਕੂ ਪੈਂਦੇ ਸਨ। ਬੱਗਾ ਸਾਹਿਬ ਨੇ ਪੁੱਛਿਆ ਵੀ ਉਹ ਕੌਣ। ਉਹਨਾਂ ਕਿਹਾ ਜੀ ਮੀਡੀਆ ਵਾਲੇ। ਉਹਨਾਂ ਕਿਹਾ ਪਹਿਲੀ ਵਾਰੀ ਮੈਂ ਜਿਸ ਵੇਲੇ ਇੰਟਰਵਿਊ ਆਪਣਾ ਨਸ਼ਰ ਕਰਾਇਆ ਤੇ 7,000 ਰੁਪਈਆ ਦਿੱਤਾ, ਦੂਸਰੀ ਵਾਰੀ 11,000 ਤੇ ਤੀਸਰੀ ਵਾਰੀ 30,000 ਰੁਪਈਆ ਦੇ ਕੇ ਤੇ ਮੈਂ ਆਪਣਾ ਇੰਟਰਵਿਊ ਨਸ਼ਰ ਕੀਤਾ ਸਾਫੀਆਂ ਦੇ ਥਰੂ। ਉਹਨਾਂ ਆਖਿਆ ਸਾਫੀ ਜਿਹੜੇ ਨੇ ਸਭ ਤੋਂ ਵੱਡੇ ਡਾਕੂ ਨੇ, ਇਹ ਸਾਨੂੰ ਵੀ ਲੁੱਟ ਲੈਂਦੇ ਨੇ। ਬਹਰਹਾਲ ਹੁਣ ਇਹ ਜਿਹੜਾ ਤਜਜ਼ੀਆ ਹੈ ਡਾਕੂ ਦੀ ਜਿਹੜੀ ਗੱਲ ਹੈ ਉਹ ਬਿਲਕੁਲ ਠੀਕ ਹੈ। ਅੱਜ ਦਾ ਤੇ ਅਗਰ ਤੁਸੀਂ ਸੁਪਰੀਮ ਕੋਰਟ ਦਾ ਫੈਸਲਾ ਵੇਖੋ ਤੇ ਉਹਦੇ 'ਚ ਵੀ ਸਾਰਾ ਚਾਨਣ ਇਹੀ ਹੈ ਕਿ ਹੁਣ ਤੇ ਕਾਜ਼ੀ ਸਾਹਿਬ ਨੇ ਇੰਡੋਰਸਮੈਂਟ ਕਰ ਛੱਡੀ ਹੈ ਕਿ 50 ਕਰੋੜ ਤੋਂ 1 ਰੁਪਈਆ ਘੱਟ ਵੀ ਜਿਹੜੇ ਬੰਦੇ ਨੇ ਕਰਪਸ਼ਨ ਕੀਤੀ ਉਹ ਕਰਪਸ਼ਨ ਹੀ ਨਹੀਂ, ਦਬਾ ਕੇ ਕਰੋ। 50 ਕਰੋੜ ਤੋਂ ਉੱਤੇ ਕਰਨੀ ਹੈ ਤੇ ਆਪਣੇ ਧੀ ਪੁੱਤਰ ਦੇ ਨਾਂ ਪੈਸੇ ਰੱਖੋ, ਆਪਣੀ ਬੁੱਢੀ ਦੇ ਨਾਂ ਪੈਸੇ ਰੱਖੋ, ਤੁਹਾਨੂੰ ਕੋਈ ਨਹੀਂ ਪੁੱਛ ਸਕਦਾ। ਤੇ ਹੁਣ ਤੇ ਕਰਪਸ਼ਨ ਜਾਇਜ਼ ਕਰ ਦਿੱਤੀ ਹੈ ਨਾ, ਤੇ ਫਿਰ ਡਾਕੂ ਦਾ ਗਰੀਬ ਦਾ ਕੀ ਕਸੂਰ ਹੈ। ਇਹਦੇ ਨਾਲ ਵੀ ਗੱਲ ਕਰ ਲਓ। ਇਹ ਚਲੋ ਮਾੜੇ ਕੰਮ ਉਹਨੇ ਵੀ ਕੀਤੇ ਨੇ, ਉਹਨੂੰ ਮਾਫੀ ਦਿਓ ਜਿੱਥੇ ਸਾਰਿਆਂ ਨੂੰ ਦਿੰਦੇ ਹੋ। ਤੇ ਉਹਨਾਂ ਨੇ ਇਹ ਵੀ ਨਾਲ ਉਹਨਾਂ ਨੇ ਕਿਹਾ ਹੈ ਕਿ ਐਸਟੈਬਲਿਸ਼ਮੈਂਟ ਨੂੰ ਅਪੀਲ ਕੀਤੀ। ਉਹਨਾਂ ਨੂੰ ਪਤਾ ਵੀ ਹੈ ਡਾਕੂਆਂ ਦੇ ਨਾਲ ਗੱਲਬਾਤ ਕਰਦਾ ਕੌਣ ਹੈ। ਉਹਨਾਂ ਐਸਟੈਬਲਿਸ਼ਮੈਂਟ ਨੂੰ ਕਿਹਾ ਹੈ ਜੀ ਕਿ ਸਾਡੇ ਨਾਲ ਵੀ ਮੁਜ਼ਾਕਰਾਤ ਕਰੋ ਤੇ ਸਾਨੂੰ ਕੌਮੀ ਦਾਇਰੇ 'ਚ ਲਿਆਓ, ਅਸੀਂ ਵੀ ਸ਼ਾਮਿਲ ਹੋਣਾ ਚਾਹੁੰਦੇ। ਸਾਡੇ ਭਾਵੇਂ ਹਥਿਆਰ ਲੈ ਲਓ, ਸਭ ਕੁਝ ਲੈ ਲਓ, ਪਰ ਸਾਨੂੰ ਵੀ ਉਸ ਤਰ੍ਹਾਂ ਹੀ ਨਵਾਜ਼ੋ ਜਿਸ ਤਰ੍ਹਾਂ ਸਾਰੇ ਡਾਕੂਆਂ ਨੂੰ ਨਵਾਜ਼ਿਆ। ਪਰ ਗੱਲ ਤਾਂ ਵੈਸੇ ਸ਼ਾਇਦ ਲੁੰਡ ਨੇ ਬੜੀ ਜ਼ਬਰਦਸਤ ਕੀਤੀ ਹੈ ਤੇ ਮੇਰਾ ਖਿਆਲ ਇਹਦੇ ਉੱਤੇ ਗੌਰ ਫਿਕਰ ਕਰਨਾ ਚਾਹੀਦਾ। ਜਦੋਂ ਏਡੇ ਵੱਡੇ ਡਾਕੂਆਂ ਨੂੰ ਸਾਡੀ ਇਸਟੈਬਲਿਸ਼ਮੈਂਟ ਨੇ ਜਿਹੜਾ ਉਹ ਸਿਰ ਤੇ ਬਹਾ ਦਿੱਤਾ ਕੌਮ ਦੀ, ਤੇ ਸ਼ਾਇਦ ਲੁੰਡ ਦਾ ਕੀ ਕਸੂਰ ਹੈ। ਇਹ ਤੋਂ ਸਾਨੂੰ ਇੱਕ ਫਿਲਮ ਯਾਦ ਆ ਗਈ ਹਾਲੀਵੁੱਡ ਦੀ
ਕੈਚ ਮੀ ਇਫ ਯੂ ਕੈਨ, ਲਿਨਾਰਡੋ ਡਿਕੈਪਰੀਓ ਔਰ ਟੌਮ ਹੈਂਕਸ ਦੀ ਇਹ ਫਿਲਮ ਸੀ। ਇਹਦੀ ਜਿਹੜੀ ਅਗਰ ਤੁਹਾਨੂੰ ਕਦੇ ਮੌਕਾ ਮਿਲੇ ਤਾਂ ਫਿਲਮ ਜ਼ਰੂਰ ਵੇਖੋ। ਇਹਦੇ ਵਿੱਚ ਇੰਜ ਹੀ ਇੱਕ ਬੰਦਾ ਜਿਹੜਾ ਏਡੇ ਇੱਕ ਫਰਾਡ ਕਰਦਾ, ਏਡੇ ਇੱਕ ਧੋਖੇ ਕਰਦਾ ਕਿ ਉਹਨੂੰ FBI ਜਾਂ ਅਮਰੀਕਾ ਦੀ ਕੋਈ ਵੀ ਲਾ ਇਨਫੋਰਸਮੈਂਟ ਜਿਹੜੀ ਫੜ ਨਹੀਂ ਪਾਉਂਦੀ। ਉਸ ਵੇਲੇ ਦੀ ਸਭ ਤੋਂ ਵੱਡੀ ਬੈਂਕ ਦੀ ਡਕੈਤੀ ਵੀ ਕਰਦਾ ਔਰ ਉਹਨੂੰ ਕੋਈ ਫੜ ਨਹੀਂ ਸਕਦਾ। ਫਿਰ ਬਾਅਦ 'ਚ ਇੱਕ ਇਲਜ਼ਾਮ ਲਾਇਆ ਗਿਆ ਵੀ ਉਹਨੂੰ FBI ਜਾਂ ਪਤਾ ਨਹੀਂ ਕਿਹੜੀ ਲਾ ਇਨਫੋਰਸਮੈਂਟ ਨੇ ਉਹਨੂੰ ਹਾਇਰ ਕਰ ਲਿਆ ਕਿ ਤੂੰ ਸਾਡੇ ਨਾਲ ਰਲ ਕੇ ਕੰਮ ਕਰ ਤੇ ਅਸੀਂ ਦੂਜੀਆਂ ਜਿਹੜੀਆਂ ਡਾਕੇ ਸ਼ਾਕੇ ਨੇ ਉਹਨਾਂ ਨੂੰ ਫੜੀਏ। ਬਹਰਹਾਲ ਲਾ ਇਨਫੋਰਸਮੈਂਟ FBI ਤੇ ਦੂਜੇ ਸਾਰਿਆਂ ਨੇ ਇਹਨੂੰ ਡਿਨਾਈ ਕੀਤਾ ਕਿ ਅਸੀਂ ਇੰਜ ਨਹੀਂ ਕੀਤਾ, ਲੇਕਿਨ ਫਿਲਮ ਦੀ ਸਟੋਰੀ 'ਚ ਇਹੀ ਹੈ ਕਿ ਫਿਰ ਉਹਨੂੰ ਹਾਇਰ ਕੀਤਾ ਗਿਆ ਔਰ ਉਹਦੇ ਕੋਲੋਂ ਸਿੱਖਿਆ ਗਿਆ ਕਿ ਭਾਈ ਡਾਕੇ ਕਿਸ ਤਰ੍ਹਾਂ ਮਾਰੀ ਜਾਂਦੇ ਨੇ। ਤਾਂ ਇਹ ਅਗਰ ਤੁਹਾਨੂੰ ਮੌਕਾ ਮਿਲੇ ਕੈਚ ਮੀ ਇਫ ਯੂ ਕੈਨ, ਤੇ ਇਹ ਫਿਲਮ ਜ਼ਰੂਰ ਵੇਖੋ। ਇਹ ਬੜੀ ਤੁਹਾਨੂੰ ਇਸ ਤੋਂ ਅੰਦਾਜ਼ਾ ਹੋਏਗਾ ਵੀ ਸ਼ਾਇਦ ਲੁੰਡ ਜਿਹੜਾ ਐਵੇਂ ਗਲਤ ਗੱਲ ਨਹੀਂ ਕਹਿਣ ਡਿਆ। ਅੱਛਾ ਜੀ, ਅਗਲੀ ਖਬਰ ਵਾਲੇ ਪਾਸੇ ਚੱਲਨੇ। ਨਤਾਸ਼ਾ ਦਾ ਡਰਾਈਵਿੰਗ ਲਾਇਸੈਂਸ ਨਾਕਾਬਲੇ ਕਬੂਲ ਹੈ। ਖਬਰ ਨਵੀਂ ਆਈ ਹੈ ਕਿ ਜੀ ਜਿਹੜਾ DIG ਹੈ ਟ੍ਰੈਫਿਕ, ਉਹਨਾਂ ਨੇ ਜਿਹੜਾ ਉੱਥੇ ਰਿਪੋਰਟ ਜਮ੍ਹਾਂ ਕਰਾਈ ਅਦਾਲਤ ਦੇ ਵਿੱਚ। ਨਤਾਸ਼ਾ ਬੀਬੀ ਜਿਹਨੇ 5 ਬੰਦੇ ਥੱਲੇ ਦੇ ਚੜ੍ਹੇ ਸਨ, 2 ਬੰਦੇ ਫੌਤ ਹੋ ਗਏ ਸਨ, ਉਸ ਬੀਬੀ ਦੇ ਕੋਲ ਪਾਕਿਸਤਾਨ ਦਾ ਡਰਾਈਵਿੰਗ ਲਾਇਸੈਂਸ ਹੈ ਹੀ ਨਹੀਂ ਸੀ। ਉਹ ਪਾਕਿਸਤਾਨ 'ਚ ਡਰਾਈਵਿੰਗ ਕਰ ਹੀ ਨਹੀਂ ਸਕਦੀ ਸੀ। ਉਹਦੇ ਕੋਲ ਬਰਤਾਨੀਆ ਦਾ ਡਰਾਈਵਿੰਗ ਲਾਇਸੈਂਸ ਸੀ, ਉਹਦੇ ਕੋਲ ਇੰਟਰਨੈਸ਼ਨਲ ਲਾਇਸੈਂਸ ਹੋਣਾ ਚਾਹੀਦਾ ਸੀ ਅਗਰ ਉਹਨੇ ਪਾਕਿਸਤਾਨ ਦੇ ਵਿੱਚ ਡਰਾਈਵਿੰਗ ਕਰਨੀ ਸੀ। ਬਹਰਹਾਲ ਸਿਰੇ ਤੋਂ ਉਹਦੇ ਕੋਲ ਮੌਜੂਦ ਹੀ ਕੋਈ ਨਹੀਂ ਸੀ ਔਰ ਉਹਨੇ ਬਸ ਬਗੈਰ ਲਾਇਸੈਂਸ ਤੋਂ ਹੀ ਚਲਾਈ ਜਾ ਰਹੀ ਸੀ ਤੇ ਉਹਨੇ ਬਗੈਰ ਲਾਇਸੈਂਸ ਤੋਂ ਹੀ ਬੰਦੇ ਥੱਲੇ ਦੇ ਦਿੱਤੇ ਤੇ ਬਗੈਰ ਲਾਇਸੈਂਸ ਦੇ ਗਾੜੀ ਚਲਾਉਣ ਤੇ ਉਹਨਾਂ ਦੇ ਖਿਲਾਫ 322 ਦਾ ਇਤਲਾਕ ਵੀ ਹੁੰਦਾ ਹੈ। ਉਹ ਵੀ ਹੁਣ ਉਹਨਾਂ ਦੇ ਉੱਤੇ ਜੁਰਮ ਲਾ ਦਿੱਤਾ ਜਾਏਗਾ। ਲੇਕਿਨ ਸਾਡੇ ਕੋਲ ਇੱਕ ਹੋਰ ਖਬਰ ਵੀ ਆ ਰਹੀ ਹੈ ਔਰ ਇਹ ਆ ਰਹੀ ਹੈ ਕਿ ਇਹਨਾਂ ਨੇ ਸ਼ਾਇਦ, ਇਹ ਹੁਣ ਅਜੇ ਖਬਰ ਕਨਫਰਮ ਨਹੀਂ ਹੈ, ਇਹ ਆਈ ਹੈ ਇਸ ਲਈ ਇਹਨੂੰ ਪੂਰਾ ਕਨਫਰਮ ਕਰਕੇ ਤੁਹਾਨੂੰ ਦੇਵਾਂਗੇ। ਲੇਕਿਨ ਖਬਰ ਇਹ ਹੈ ਕਿ ਸ਼ਾਇਦ ਜਿਹੜੇ ਲੋਕ ਗੱਡੀ ਥੱਲੇ ਆਏ ਨੇ, ਕੁਚਲੇ ਗਏ ਨੇ, ਉਹਨਾਂ ਦੇ ਜਿਹੜੇ ਲਵਾਹਕੀਨ ਨੇ ਉਹਨਾਂ ਪੈਸੇ ਲੈ ਕੇ ਤੇ ਇਹਨਾਂ ਨੂੰ ਮਾਫ ਕਰ ਛੱਡਿਆ। ਇਹ ਦੀਅਤ ਦਾ ਉਹਨਾਂ ਨੇ ਰਕਮ ਲੈ ਲਈ ਹੈ ਤੇ ਇਹਨਾਂ ਨੂੰ ਛੱਡ ਦਿੱਤਾ ਹੈ। ਵੇਖਦੇ ਹਾਂ ਇਸ ਖਬਰ ਦੇ ਵਿੱਚ ਕਿੰਨੀ ਸੱਚਾਈ ਹੈ, ਜੋ ਵੀ ਹੋਈ ਤੁਹਾਡੇ ਸਾਹਮਣੇ ਰੱਖਾਂਗੇ। ਪਰ ਫਿਲਹਾਲ ਤਾਂ ਇਹ ਹੈ ਕਿ ਜਿਹੜਾ ਚਲਾਨ ਪੇਸ਼ ਕੀਤਾ ਹੈ ਤੇ ਉੱਥੋਂ ਇਹ ਪਤਾ ਲੱਗਾ ਕਿ ਮੁਲਜ਼ਮਾਂ ਜਿਹੜੀ ਆਪਣੇ ਸ਼ੌਹਰ ਦਾ ਸ਼ਾਇਦ ਮੁਬੈਨਾ ਤੌਰ 'ਤੇ ਰਿਪੋਰਟਡਲੀ ਜਿਹੜਾ ਲਾਇਸੈਂਸ ਸੀ ਸ਼ਾਇਦ ਉਹ ਲਈ ਫਿਰਦੀ ਸੀ। ਬਹਰਹਾਲ ਆਪਣੇ ਕੋਲ ਉਹਦੇ ਕੋਲ ਲਾਇਸੈਂਸ ਜਿਹੜਾ ਉਹ ਨਹੀਂ ਹੈਗਾ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਬਾਜੀ ਮਰੀਮ ਦੀ। ਬਾਜੀ ਮਰੀਮ ਨੇ ਸਕੂਲ ਦੇ ਬੱਚਿਆਂ ਨੂੰ ਖਿਤਾਬ ਕੀਤਾ, ਜੱਫੀਆਂ ਸ਼ੱਫੀਆਂ ਵੀ ਪਾਈਆਂ ਨੇ, ਉਹਨਾਂ ਨੂੰ ਗੱਲ ਨਾਲ ਵੀ ਲਾਇਆ ਤੇ ਉਹਨਾਂ ਨੂੰ ਰਵਾਇਆ ਸ਼ਵਾਇਆ ਵੀ, ਪਤਾ ਨਹੀਂ ਚੂਨੀਆਂ ਵੱਡ ਰਵਾਉਂਦੀ ਰਹੀ ਹੈ ਬਾਜੀ। ਇਹ ਤਾਂ ਸਮਝ ਨਹੀਂ ਆਈ ਵੀ ਬਾਜੀ ਨੂੰ ਮਿਲ ਕੇ ਬੱਚੇ ਰੋਣ ਕਿਉਂ ਡਏ ਸਨ, ਇਹ ਸਾਨੂੰ ਸਮਝ ਨਹੀਂ ਆਈ। ਬਹਰਹਾਲ ਬਾਜੀ ਨੇ ਆਖਿਆ ਜੀ 5ਵੀਂ ਜਮਾਤ ਤੱਕ ਦੇ ਬੱਚਿਆਂ ਨੂੰ ਮੈਂ ਦੁੱਧ ਪਿਆਵਾਂਗੀ, ਮੈਂ ਉਹਨਾਂ ਦੀ ਮਾਂ ਦੀ ਤਰ੍ਹਾਂ ਤੇ ਉਹ ਦੁੱਧ ਦਾ ਇੱਕ ਡੱਬਾ ਜਿਹੜਾ ਉਹਨਾਂ ਨੂੰ ਪਿਆਇਆ ਜਾਣਾ ਹੁਣ 5ਵੀਂ ਜਮਾਤ ਤੱਕ। ਲੇਕਿਨ ਬਾਜੀ ਦੀ ਜਿਹੜੀ ਕੋਈ ਤਕਰੀਰ ਲਿਖਦਾ ਉਹ ਪਤਾ ਨਹੀਂ ਕੋਈ ਜਾਂ ਤਾਂ ਬਾਜੀ ਵਰਗਾ ਨਲਾਇਕ ਹੈ ਜਾਂ ਉਹ ਨਲਾਇਕ ਨਹੀਂ, ਉਹਨੇ ਬਾਜੀ ਦੇ ਬਰਾਬਰ ਆਪਣਾ IQ ਲੈਵਲ ਕਰ ਲਿਆ ਹੈ ਜਾਂ ਉਹਨੂੰ ਪਤਾ ਹੈ ਕਿ ਬਾਜੀ ਕਿਹੋ ਜਿਹੀਆਂ ਗੱਲਾਂ ਕਰਨਾ ਚਾਹੁੰਦੀ ਹੈ। ਪਰ ਤਕਰੀਰ ਚੀਫ ਮਿਨਿਸਟਰ ਦੀ ਜਿਹੜਾ ਵੀ ਕੋਈ ਲਿਖੇ ਇਹੋ ਜਿਹੀਆਂ ਗੱਲਾਂ ਤਾਂ ਨਹੀਂ ਕਰ ਸਕਦਾ। ਬਾਜੀ ਨੇ ਆਪਣੀ ਤਕਰੀਰ ਉੱਤੋਂ ਪੜ੍ਹ ਕੇ ਕਰਦੀ ਹੈ ਬਾਜੀ, ਤੇ ਬਾਜੀ ਨੇ ਪੜ੍ਹ ਕੇ ਜਿਹੜੀ ਤਕਰੀਰ ਕੀਤੀ ਹੈ ਉਹਦੇ 'ਚ ਬਾਜੀ ਨੇ ਕਿਹਾ ਵੀ ਬੱਚੋ ਤੁਸੀਂ ਦੁੱਧ ਪੀ ਕੇ ਮੈਨੂੰ ਉਮੀਦ ਹੈ ਕਿ ਅੱਛਾ ਮਹਿਸੂਸ ਕਰੋਗੇ। ਤੇ ਇਹ ਹੁਣ ਸਮਝ ਨਹੀਂ ਆਉਂਦੀ ਕਿ ਇਹੋ ਜਿਹੀਆਂ ਗੱਲਾਂ ਤਕਰੀਰ ਦੇ ਵਿੱਚ ਕੌਣ ਲਿਖਦਾ ਤੇ ਕਿਉਂ ਲਿਖਵਾਉਂਦੇ ਨੇ। ਬਹਰਹਾਲ ਬਾਜੀ ਨੇ ਇਹ ਵੀ ਕਿਹਾ ਕਿ ਬੱਚੋ ਮੈਂ ਆਪਕੀ ਚੀਫ ਮਿਨਿਸਟਰ ਆਪਕੀ ਮਾਂ ਕੀ ਤਰ੍ਹਾਂ ਹੂੰ। ਇਹ ਹੁਣ ਬੱਚਿਆਂ ਕੋਲੋਂ ਪੁੱਛ ਲਓ ਵੀ ਬੱਚਿਆਂ ਨੂੰ ਏਡੀ ਵੱਡੀ ਜਿਹੜੀ ਫਰਾਡ ਮਾਂ ਹੈ, ਫਰਾਡ ਦਾ ਮਤਲਬ ਸਿਆਸੀ ਤੌਰ 'ਤੇ ਮੈਂ ਕਹਿਣ ਡਿਆ, ਉਹ ਚਾਹੀਦੀ ਹੈ। ਮਤਲਬ 30 ਸੀਟਾਂ ਵੀ ਜਿਹਨੇ ਨਹੀਂ ਜਿੱਤੀਆਂ ਤੇ ਉਹ ਝੂਠ ਦੇ ਉੱਤੇ, ਤੂਫਾਨ ਦੇ ਉੱਤੇ, ਧੋਖੇ ਦੇ ਉੱਤੇ, ਫਰਾਡ ਦੇ ਉੱਤੇ ਆ ਕੇ ਚੀਫ ਮਿਨਿਸਟਰ ਬਣੀ ਬੈਠੀ ਹੈ। ਜਿਹੜਾ ਲੰਦਨ ਤੱਕ ਹੀ ਪਾਕਿਸਤਾਨ 'ਚ ਵੀ ਪ੍ਰੋਪਰਟੀ ਨਹੀਂ, ਦਬਾ ਕੇ ਜਿਹਨੇ ਹਮੇਸ਼ਾ ਪੂਰੀ ਜ਼ਿੰਦਗੀ ਝੂਠ ਮਾਰਿਆ। ਬੱਚਿਆਂ ਨੂੰ ਇਹੋ ਜਿਹੀ ਮਾਂ ਚਾਹੀਦੀ ਹੈ, ਇਹੋ ਜਿਹੀ ਮਾਂ ਦੀ ਸੋਬਤ ਨਾਲ ਕੋਈ ਕੰਮ ਬਣੇਗਾ ਜਾਂ ਨਹੀਂ। ਤੇ ਇਹ ਤਾਂ ਹੁਣ ਬੱਚਿਆਂ ਕੋਲੋਂ ਪੁੱਛਣਾ ਪਏਗਾ ਜੀ ਸਾਡੀ ਭੈਣ ਦੇ ਬਾਰੇ ਕਿ ਉਹ ਇਹਨਾਂ ਨੂੰ ਇਸ ਤਰੀਕੇ ਦੇ ਨਾਲ ਕਬੂਲ ਕਰਦੇ ਨੇ ਕਿ ਨਹੀਂ। ਅੱਛਾ ਜੀ, ਅੱਗੋਂ ਇਮਰਾਨ ਖਾਨ ਸਾਹਿਬ ਨੇ ਕੱਲ੍ਹ ਤੁਹਾਨੂੰ ਪਤਾ ਹੈ ਕਿ DG ISPR ਸਾਹਿਬ ਦੀ ਪ੍ਰੈਸ ਕਾਨਫਰੰਸ ਹੋਈ ਸੀ ਅਤੇ ਉੱਧਰੋਂ ਇਮਰਾਨ ਖਾਨ ਸਾਹਿਬ ਨੇ ਉਸ ਤੋਂ ਪਹਿਲਾਂ ਹੀ ਬਿਆਨ ਦੇ ਛੱਡਿਆ ਸੀ। ਸ਼ਾਇਦ ਉਹਨਾਂ ਨੂੰ ਪਤਾ ਸੀ ਕਿ DG ISPR ਸਾਹਿਬ ਨੇ ਕੀ ਕਹਿਣਾ ਹੈ। DG ISPR ਸਾਹਿਬ ਨੇ ਕੱਲ੍ਹ ਦੀ ਪ੍ਰੈਸ ਕਾਨਫਰੰਸ 'ਚ ਆਖਿਆ ਸੀ ਫੈਜ਼ ਹਮੀਦ ਸਾਹਿਬ ਵੱਲ ਨੂੰ ਇਸ਼ਾਰਾ ਕਰਕੇ ਕਿ ਉਹਨਾਂ ਦਾ ਕੋਰਟ ਮਾਰਸ਼ਲ ਹੋਏਗਾ ਤੇ ਬੜਾ ਸਖਤ ਹੋਏਗਾ। ਤੇ ਇਮਰਾਨ ਖਾਨ ਦੇ ਬਾਰੇ ਜਦੋਂ ਸਵਾਲ ਪੁੱਛਿਆ ਗਿਆ ਕਿ ਕੀ ਉਹਨਾਂ ਨੂੰ ਵੀ ਮਿਲਟਰੀ ਕੋਰਟ 'ਚ ਲੈ ਕੇ ਜਾਓਗੇ, ਤੇ ਉਹਨਾਂ ਆਖਿਆ ਜਿੰਨੇ ਕਿਸੇ ਫੌਜੀ ਨਾਲ ਰਲ ਕੇ ਜਾਂ ਫੌਜ ਦੇ ਕਿਸੇ ਵੀ ਅਹਿਲਕਾਰ ਨਾਲ ਰਲ ਕੇ ਕੋਈ ਵੀ ਸਾਜ਼ਿਸ਼ ਕੀਤੀ ਹੋਏਗੀ ਫਿਰ ਕਾਨੂੰਨ ਆਪਣਾ ਰਾਸਤਾ ਬਣਾਏਗਾ। ਉਹਨਾਂ ਇਹ ਨਹੀਂ ਕਿਹਾ ਕਿ ਇਮਰਾਨ ਖਾਨ ਨੂੰ ਨਹੀਂ ਲੈ ਕੇ ਜਾਵਾਂਗੇ, ਬਲਕਿ ਅੰਦੀਆ ਦਿੱਤਾ ਵੀ ਇਮਰਾਨ ਖਾਨ ਨੂੰ ਵੀ ਮਿਲਟਰੀ ਕੋਰਟ ਦੇ ਵਿੱਚ ਲੈ ਕੇ ਜਾਵਾਂਗੇ। ਉਸ ਤੋਂ ਇਲਾਵਾ ਉਹਨਾਂ ਆਖਿਆ ਵੀ ਇਹ ਗੱਲ ਯਾਦ ਰੱਖੋ, ਇਹ ਮੁਲਕ ਦੀ ਕੌਮੀ ਫੌਜ ਹੈ ਤੇ ਇਹਦਾ ਸਿਆਸਤ ਨਾਲ ਕੋਈ ਲੈਣ ਨਹੀਂ, ਇਸ ਗੱਲ ਦੇ ਲੈਣ ਦੇਣ ਨਹੀਂ। ਇਸ ਗੱਲ 'ਤੇ ਪੂਰੀ ਕੌਮ ਦਾ ਹਾਸਾ ਹੀ ਨਿਕਲ ਗਿਆ ਜਦੋਂ DG ISPR ਸਾਹਿਬ ਨੇ ਕਿਹਾ ਵੀ ਕਿ ਫੌਜ ਦਾ ਸਿਆਸਤ ਨਾਲ ਕੋਈ ਲੈਣ ਦੇਣ ਨਹੀਂ ਤੇ ਇੱਕੋ ਹੀ ਤਾਂ ਗੱਲ ਹੈ ਜਿਹਦੇ ਨਾਲ ਸਾਡਾ ਲੈਣ ਦੇਣ ਹੈ। ਅਤੇ ਉਹਨਾਂ ਆਖਿਆ ਜੀ ਸਾਨੂੰ ਕੋਈ ਜਮਾਤ ਜਿਹੜੀ ਉਹ ਪਸੰਦ ਨਹੀਂ ਤੇ ਕੋਈ ਨਾ ਪਸੰਦ ਨਹੀਂ। ਬਹਰਹਾਲ ਇਮਰਾਨ ਖਾਨ ਨੇ ਦੂਜੇ ਪਾਸਿਓਂ ਜਿਹੜਾ ਬਿਆਨ ਦਿੱਤਾ ਉਹ ਬਹੁਤ ਤਗੜਾ। ਉਹਨਾਂ ਨੇ ਕਿਹਾ ਮੈਂ ਜੇਲ੍ਹ ਦੀ ਚੱਕੀ 'ਚ ਹੀ ਮਰ ਜਾਵਾਂਗਾ,
ਨਾ ਵਕਤ ਦੇ ਕਿਸੇ ਫ਼ਰੌਨ ਦੀ ਫ਼ਰੌਨੀਅਤ ਨੂੰ ਕਬੂਲ ਕਰਾਂਗਾ, ਨਾ ਵਕਤ ਦੇ ਕਿਸੇ ਯਜ਼ੀਦ ਦੀ ਯਜ਼ੀਦੀਅਤ ਨੂੰ ਕਬੂਲ ਕਰਾਂਗਾ। ਮੈਂ ਕੌਮ ਵਾਸਤੇ ਜੇਲ੍ਹ ਕੱਟਣ ਡਿਆ, ਮੈਂ ਮਰਨਾ ਪਸੰਦ ਕਰਾਂਗਾ, ਲੇਕਿਨ ਕਿਸੇ ਕਿਸਮ ਦੀ ਨਾ ਡੀਲ ਕਰਾਂਗਾ, ਨਾ ਮੈਂ ਕਿਸੇ ਸੂਰਤ ਵੀ ਡਰਾਂਗਾ, ਨਾ ਆਪਣਾ ਕਦਮ ਪਿੱਛੇ ਰੱਖਾਂਗਾ। ਮੇਰੀ ਕੌਮ ਨੂੰ ਇਹ ਪਤਾ ਹੋਵੇ ਕਿ ਮੈਂ ਫੈਸਲਾ ਕਰ ਲਿਆ, ਮੈਨੂੰ ਮਰਨਾ ਪੈਂਦਾ ਤਾਂ ਮੈਂ ਮਰਾਂਗਾ, ਮੈਨੂੰ ਜੀਣਾ ਪੈਂਦਾ ਤਾਂ ਮੈਂ ਜੀਵਾਂਗਾ, ਮੈਂ ਜੇਲ੍ਹ ਕੱਟਾਂਗਾ। ਨਾ ਮੈਂ ਮਿਲਟਰੀ ਕੋਰਟ ਤੋਂ ਡਰਦਾ, ਨਾ ਮੈਂ ਕਿਸੇ ਹੋਰ ਗੱਲ ਤੋਂ। ਜਿੱਥੇ ਵੀ ਲੈ ਕੇ ਜਾਂਦੇ ਨੇ ਮੈਂ ਗੋਡੇ ਨਹੀਂ ਟੇਕਾਂਗਾ, ਮੈਂ NRO ਨਹੀਂ ਕਰਾਂਗਾ, ਮੈਂ ਇਹਨਾਂ ਕੋਲੋਂ ਮਾਫੀਆਂ ਨਹੀਂ ਮੰਗਾਂਗਾ। ਇਹ ਇਮਰਾਨ ਖਾਨ ਸਾਹਿਬ ਨੇ ਆਖਿਆ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਸਰਦਾਰ ਅਖਤਰ ਮੈਂਗਲ, ਤੁਹਾਨੂੰ ਪਤਾ ਹੈ ਉਹਨਾਂ ਬਲੋਚਿਸਤਾਨ ਦੇ ਵਿੱਚੋਂ ਜਿਹੜਾ ਉਹ ਅਸਤੀਫਾ ਦਿੱਤਾ। ਹੁਣ ਹਾਮਦ ਮੀਰ ਸਾਹਿਬ ਦੱਸਦੇ ਨੇ ਕਿ ਅਖਤਰ ਮੈਂਗਲ ਸਾਹਿਬ ਦੇ ਬਾਅਦ ਹੋਰ ਵੀ ਬੜੇ ਬੜੇ ਸਿਆਸਤਦਾਨ ਜਿਹੜੇ ਨੇ ਉਹ ਪਾਰਲੀਮਾਨੀ ਸਿਆਸਤ ਛੱਡਣਾ ਚਾਹੁੰਦੇ ਨੇ। ਉਹ ਡਿਸਟੈਂਸ, ਇਹ ਹੁਣ ਬੜੀ ਖਤਰਨਾਕ ਗੱਲ ਹੈ। ਲੇਕਿਨ ਇਹ ਗੱਲ ਦੀ ਵਜ੍ਹਾ ਕੀ ਹੈ? ਇਹ ਗੱਲ ਦੀ ਵਜ੍ਹਾ ਇਹ ਹੈ ਕਿ ਤੁਹਾਨੂੰ ਪਤਾ ਹੈ ਕਿ ਮਾਰੰਗ ਬਲੋਚ ਤੇ ਦੂਸਰੇ ਜਿਹੜੇ ਨੌਜਵਾਨ ਨੇ ਉੱਥੇ, ਉਹ ਕਿਉਂਕਿ ਜ਼ਾਹਿਰ ਐਸਟੈਬਲਿਸ਼ਮੈਂਟ ਦੇ ਖਿਲਾਫ ਆਪਣਾ ਬਿਆਨੀਆਂ ਬਣਾ ਰਹੇ ਨੇ। ਇਹ ਹੁਣ ਜਿਹੜੇ ਬੜੇ ਬੜੇ ਬਲੋਚ ਸਰਦਾਰ ਸਨ, ਪਾਰਲੀਮੈਂਟ 'ਚ ਬੈਠੇ ਸਨ, ਉਹ ਜਿਹੜੀ ਆਵਾਮ ਹੈ ਉਹ ਉਹਨਾਂ ਨੂੰ ਆਪਣਾ ਲੀਡਰ ਮੰਨਣਾ ਸ਼ੁਰੂ ਹੋ ਗਈ, ਇਹਨਾਂ ਤੋਂ ਡਿਸਟੈਂਸ ਹੋ ਗਈ। ਇਹ ਜ਼ਾਹਿਰ ਹੈ ਜਿਹੜਾ ਲੀਡਰ ਹੁੰਦਾ ਪੋਲੀਟੀਕਲ, ਉਹ ਤੇ ਆਵਾਮ ਦੇ ਸਿਰ ਤੇ ਹੀ ਹੁੰਦਾ ਨਾ। ਹੁਣ ਨਵਾਜ਼ ਸ਼ਰੀਫ ਸਾਹਿਬ ਨੂੰ ਵੇਖੋ, ਥਾਂ ਥਾਂ ਵਿਚਾਰੇ ਖੱਜਲ ਹੁੰਦੇ ਫਿਰਦੇ ਨੇ। ਅਗਲੀ ਤੁਹਾਨੂੰ ਖਬਰ ਦੱਸਾਂਗੇ ਤਾਂ ਤੁਸੀਂ ਆਪ ਹੈਰਾਨ ਹੋ ਜਾਓਗੇ ਵੀ ਨਵਾਜ਼ ਸ਼ਰੀਫ ਸਾਹਿਬ ਤੇ ਇਹ ਦਿਨ ਆ ਗਏ ਨੇ। ਬਹਰਹਾਲ ਦੱਸਦੇ ਤੁਹਾਨੂੰ। ਲੇਕਿਨ ਹੁਣ ਇਹ ਜਿਹੜੇ ਅਖਤਰ ਮੈਂਗਲ ਸਾਹਿਬ ਔਰ ਦੂਸਰੇ ਨੇ, ਇਹਨਾਂ ਨੂੰ ਪਤਾ ਲੱਗ ਗਿਆ ਵੀ ਆਵਾਮ ਨੇ ਸਾਨੂੰ ਜਿਹੜਾ ਉਹ ਸਾਡੇ ਨਾਲ ਲਾਤਅਲਕੀ ਕਰ ਦਿੱਤੀ। ਇਸ ਲਈ ਇਹ ਹੁਣ ਪਾਰਲੀਮਾਨੀ ਸਿਆਸਤ ਛੱਡ ਰਹੇ ਨੇ ਅਤੇ ਇਹ ਹੁਣ ਜਵਾਬ ਮੰਗ ਰਹੇ ਨੇ ਔਰ ਕਹਿ ਰਹੇ ਨੇ ਕਿ ਸਾਨੂੰ ਬਲੋਚਿਸਤਾਨ ਨੂੰ ਸਾਡਾ ਹਿੱਸਾ ਦਿਓ। ਅਸੀਂ ਵੀ ਇਹੀ ਆਖਾਂਗੇ ਵੀ ਬਲੋਚਾਂ ਨੂੰ ਬਿਹਤਰ ਤਰੀਕੇ ਨਾਲ ਟਰੀਟ ਕੀਤਾ ਜਾਏ, ਉੱਥੇ ਆਵਾਮ ਨੂੰ ਕੌਮੀ ਅਦਾਰੇ ਦਾ ਹਿੱਸਾ ਬਣਾਇਆ ਜਾਏ। ਇਹ ਜਿਹੜਾ ਤਾਕਤ ਇਸਤੇਮਾਲ ਕੀਤੀ ਜਾਂਦੀ ਇਹ ਨਾ ਕੀਤੀ ਜਾਏ। ਲੋਕਾਂ ਨੂੰ ਜਿਹੜਾ ਉਹ ਕੌਮੀ ਅਦਾਰੇ 'ਚ ਲਿਆਂਦਾ ਜਾਏ, ਗੱਲਬਾਤ ਕੀਤੀ ਜਾਏ ਔਰ ਇਹਨਾਂ ਸਾਰੇ ਮਾਮਲਿਆਂ ਨੂੰ ਜਿਹੜਾ ਉਹ ਮੁਕਾਇਆ ਜਾਏ। ਅੱਛਾ ਜੀ, ਜਿਹੜੀ ਅਗਲੀ ਖਬਰ ਤੁਹਾਡੇ ਸਾਹਮਣੇ ਰੱਖਣੀ, ਉਹ ਸ਼ੇਖ ਰੋਹੇਲ ਅਸਗਰ ਸਾਹਿਬ ਜਿਹੜੇ ਨੇ, ਉਹ ਖਵਾਜਾ ਆਸਫ 'ਤੇ ਚੜ੍ਹਾਈ ਕਰ ਦਿੱਤੀ। ਉਹਨਾਂ ਕਿਹਾ ਵੀ ਇਸ ਬੰਦੇ ਨੂੰ ਕੋਈ ਅਕਲ ਮੌਤ ਨਹੀਂ, ਇਹ ਵਜ਼ੀਰੇ ਦਿਫਾ ਹੈ। ਜੇ ਇਹਨੇ ਗੱਲ ਕਰਨੀ ਕਿਸੇ ਟੈਂਕ ਦੀ ਕਰੇ, ਬੰਬ ਦੀ ਕਰੇ, ਮਿਜ਼ਾਈਲ ਦੀ ਕਰੇ, ਫੌਜ ਦੀ ਕਰੇ। ਇਹ ਆਏ ਦਿਨ ਕਦੀ ਕੋਈ ਗੱਲ ਕਰਦਾ, ਕਦੀ ਕੋਈ ਗੱਲ ਕਰਦਾ। ਉਹਨਾਂ ਕਿਹਾ ਵੀ ਇਹ ਐਡਾ ਬੇਵਕੂਫ ਆਦਮੀ ਹੈ ਕਿ ਇਹਦੇ ਵਿੱਚ ਕੋਈ ਅਕਲ ਨਹੀਂ। ਅਗਰ ਇਹਦੇ 'ਚ ਕੋਈ ਅਕਲ ਹੁੰਦੀ ਤਾਂ ਇਹਨੂੰ ਬੈਂਕ ਵਾਲੇ ਨੌਕਰੀ ਤੋਂ ਕੱਢ ਦੇ। ਉਹਨਾਂ ਕਿਹਾ ਬੈਂਕ 'ਚ ਨਾ ਰੱਖਦੇ, ਅਤੇ ਬੈਂਕ ਦੀ ਨੌਕਰੀ ਜਿਹੜੀ ਉਹਨਾਂ ਨੇ ਰਿਪੋਰਟਡਲੀ ਆਖਿਆ ਵੀ ਉਹ ਉੱਥੇ ਹੀ ਆਪਣੇ ਨਾਲ ਰੱਖਦੇ ਉਹਨਾਂ ਨੂੰ। ਅਤੇ ਇਹ ਉਹਨਾਂ ਕਿਹਾ ਬਿਲਕੁਲ ਬੇਵਕੂਫ ਬੰਦਾ ਹੈ, ਇਹਦੇ 'ਚ ਅਕਲ ਕੋਈ ਨਹੀਂ ਹੈ। ਇਹਦੇ 'ਚ ਅਗਰ ਅਕਲ ਹੁੰਦੀ ਤਾਂ ਅੱਜ ਬੈਂਕ ਦਾ ਸਦਰ ਹੁੰਦਾ ਅਤੇ ਲੋਕ ਹੱਥੋਂ ਹੱਥ ਇਹਨੂੰ ਲੈਂਦੇ। ਲੇਕਿਨ ਇਹ ਬੇਵਕੂਫ ਆਦਮੀ ਹੈ। ਵੈਸੇ ਅਸੀਂ ਤਸਵੀਰਾਂ ਵੀ ਦੇਖੀਆਂ ਖਾਜਾ ਸਾਹਿਬ ਕੋਲੋਂ, ਤੇ ਅੰਬ ਨਹੀਂ ਚੂਪਿਆ ਜਾਂਦਾ। ਹੁਣ ਮੈਨੂੰ ਨਹੀਂ ਪਤਾ ਕਿ ਮੂੰਹ 'ਚ ਫੂਕ ਨਿਕਲ ਜਾਂਦੀ ਅੰਬ ਚੂਪਦੇ ਆ ਜਾਂ ਕੀ ਰੌਲਾ, ਕੱਪੜਿਆਂ 'ਤੇ ਹੀ ਪਾ ਲੈਂਦੇ ਨੇ ਸਾਰਾ। ਅਤੇ ਹੁਣ ਜਾਂ ਤਾਂ ਕੋਈ ਛੋਟੇ ਬੱਚਿਆਂ ਤਰ੍ਹਾਂ ਬੰਨ੍ਹ ਲਿਆ ਕਰਨ, ਮੇਰਾ ਮਤਲਬ ਸੌਦਾ ਜਿਸ ਵੇਲੇ ਕੋਈ ਅੰਬ ਸ਼ੰਬ ਚੂਪਣੇ ਨੇ। ਲੇਕਿਨ ਬਹਰਹਾਲ ਖਵਾਜਾ ਸਾਹਿਬ ਦੇ ਹਾਲਾਤ ਜਿਹੜੇ ਨੇ ਉਹ ਇਹੋ ਜਿਹੇ ਨੇ। ਪਰ ਰੋਹੇਲ ਅਸਗਰ ਸਾਹਿਬ ਚੰਗਾ ਠੋਕਿਆ ਉਹਨਾਂ ਨੂੰ। ਅੱਛਾ ਜੀ, ਸਿੰਧ ਹਾਈ ਕੋਰਟ ਨੇ ਜਸਟਿਸ ਤਾਰਿਕ ਮਹਿਮੂਦ ਜਹਾਂਗੀਰੀ ਸਾਹਿਬ ਦੀ ਜਿਹੜੀ ਡਿਗਰੀ ਸਿੰਡੀਕੇਟ ਨੇ ਜਿਹੜੀ ਕੈਂਸਲ ਕੀਤੀ ਸੀ, ਉਸ ਪੂਰੇ ਫੈਸਲੇ ਨੂੰ ਹੀ ਮੁਅੱਤਲ ਕਰ ਦਿੱਤਾ। ਸਿੰਧ ਹਾਈ ਕੋਰਟ ਨੇ ਸਿੰਡੀਕੇਟ ਦੇ ਫੈਸਲੇ ਨੂੰ ਮੁਅੱਤਲ ਕਰ ਦਿੱਤਾ ਅਤੇ ਨਾਲ ਇਹ ਆਖਿਆ ਵੀ ਇਹ ਬਦਦਿਆਨਤੀ ਦੇ ਉੱਤੇ ਇਹ ਮਬਨੀ ਫੈਸਲਾ ਸੀ। ਇਹ ਹੁਣ ਇੱਥੇ ਗੱਲ ਮੁੱਕਣੀ ਨਹੀਂ ਚਾਹੀਦੀ। ਜਸਟਿਸ ਜਹਾਂਗੀਰੀ ਨੂੰ ਜਿਸ ਤਰੀਕੇ ਦੇ ਨਾਲ ਬੇਇੱਜ਼ਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਇੱਥੇ ਚਾਹੀਦਾ ਤਾਂ ਇਹ ਹੈਗਾ ਕਿ ਜਿਹੜੀ ਅਦਾਲਤ ਹੈ ਉਹ ਇਹਨਾਂ ਸਾਰਿਆਂ ਪ੍ਰੋਫੈਸਰਾਂ ਨੂੰ ਜਿਹੜੇ ਸਿੰਡੀਕੇਟ 'ਚ ਬੈਠੇ ਸਨ, ਇਹਨਾਂ ਨੂੰ ਸੱਦ ਕੇ ਅਤੇ ਇਹਨਾਂ ਨੂੰ ਸ਼ਰਮ ਦਿਵਾਏ ਕਿ ਇਹਨਾਂ ਨੇ ਕਿਸ ਤਰੀਕੇ ਨਾਲ ਲੰਮਿਆਂ ਪੈ ਕੇ ਤੇ ਇਹ ਫੈਸਲਾ ਕੀਤਾ। ਔਰ ਚੌਧਰੀ ਸਾਹਿਬ ਦਾ ਪ੍ਰੈਸ਼ਰ ਲੈ ਕੇ ਤੇ ਬਿਲਕੁਲ ਲੰਮੇ ਪੈ ਗਏ ਨੇ ਔਰ ਤਬਾਹੀ ਕਰਕੇ ਰੱਖ ਦਿੱਤੀ ਇਹਨਾਂ ਨੇ। ਲੇਕਿਨ ਅਦਾਲਤ ਨੂੰ ਸਿਰਫ ਇਹ ਫੈਸਲਾ ਕਰ ਦੇਣਾ ਕਿ ਇਹਨਾਂ ਦਾ ਫੈਸਲਾ ਠੀਕ ਨਹੀਂ, ਚੰਗਾ ਨਹੀਂ, ਇਹਨਾਂ ਨੂੰ ਸਜ਼ਾਵਾਂ ਵੀ ਦੇਣੀਆਂ ਚਾਹੀਦੀਆਂ ਨੇ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਤੁਹਾਨੂੰ ਦੱਸਣੀ ਹੈ ਕਿ ਜਾਵੇਦ ਚੌਧਰੀ ਸਾਹਿਬ ਨੇ ਕਿਹਾ ਵੀ ਅਰਸ਼ਦ ਨਦੀਮ ਦੇ ਉੱਤੇ ਉਹਨਾਂ ਤਬਸਰਾ ਕੀਤਾ ਵੀ ਤੁਸੀਂ ਯਕੀਨ ਕਰੋ ਅਸੀਂ ਖਵਾਜਾ ਸਰਾਵਾਂ ਤਰ੍ਹਾਂ, ਪੰਜਾਬੀ 'ਚ ਖੁਸਰੇ ਵੀ ਆਖੀਦਾ, ਖਵਾਜਾ ਸਰਾਵਾਂ ਤਰ੍ਹਾਂ ਅਰਸ਼ਦ ਨਦੀਮ ਨੂੰ ਚੁੰਮ ਹੀ ਮਾਰ ਦੇਣਾ। ਇਸ ਵਿਚਾਰੇ ਕੋਲੋਂ ਕਾਮਯਾਬੀ ਦਾ ਸਦਮਾ ਬਰਦਾਸ਼ਤ ਨਹੀਂ ਕੀਤਾ ਜਾਣਾ। ਅਗਲੇ ਸਾਲ ਇਹਨੂੰ ਕਿਸੇ ਮੈਚ ਦੇ ਵਿੱਚ ਘੱਲ ਕੇ ਵੇਖੋ, ਇਹ ਤੁਹਾਨੂੰ ਬੁਰੀ ਤਰ੍ਹਾਂ ਸ਼ਰਮਿੰਦਾ ਕਰੇਗਾ। ਇਹ ਜਾਵੇਦ ਚੌਧਰੀ ਸਾਹਿਬ ਨੇ ਆਖਿਆ। ਹੁਣ ਠੀਕ ਆਖਿਆ ਕਿ ਗਲਤ ਆਖਿਆ ਮੈਂ ਤੁਹਾਡੇ 'ਤੇ ਛੱਡਦਾ, ਕਿਉਂਕਿ ਚੌਧਰੀ ਸਾਹਿਬ ਦੇ ਤਜਜ਼ੀਏ ਇਹੋ ਜਿਹੇ ਹੀ ਹੁੰਦੇ ਨੇ, ਹਕੀਮ ਸਾਹਿਬ ਨੇ। ਅਤੇ ਅਗਲੀ ਖਬਰ ਤੁਹਾਨੂੰ ਇਹ ਦੱਸਦੇ ਵੀ 1965 ਤੋਂ ਲੈ ਕੇ ਹੁਣ ਤੱਕ, 1965 'ਚ ਗਾਲਬਨ ਪਾਕਿਸਤਾਨ ਨੇ ਕ੍ਰਿਕਟ ਖੇਡਣੀ ਸ਼ੁਰੂ ਕੀਤੀ ਸੀ। 1965 ਤੋਂ ਲੈ ਕੇ ਹੁਣ ਤੱਕ ਪਾਕਿਸਤਾਨ ਆਪਣੀ ਨੰਬਰ 1 ਆ ਗਿਆ ਟੈਸਟ ਰੇਟਿੰਗ ਦੇ ਵਿੱਚ, ਲੇਕਿਨ ਥੱਲਿਓਂ, ਉੱਤੋਂ ਨਹੀਂ ਜਨਾਬ, ਥੱਲਿਓਂ ਨੰਬਰ 1 ਆ ਗਿਆ। ਮਤਲਬ ਵਰਸ, ਗੰਦੀ ਤਰੀਨ ਜਿਹੜੀ ਟੈਸਟ ਰੈਂਕਿੰਗ ਹੈ ਪਾਕਿਸਤਾਨ ਦੀ, ਉਹ 1965 ਤੋਂ ਬਾਅਦ ਹੁਣ ਪਹਿਲੀ ਵਾਰੀ ਪਾਕਿਸਤਾਨ ਨੂੰ ਲੱਭੀ ਹੈ। ਅਤੇ ਇਹ ਲੱਭੀ ਕਿਉਂ ਹੈ? ਇਹ ਲੱਭੀ ਹੈ ਜਨਾਬ ਮੋਹਸਨ ਨਕਵੀ ਸਾਹਿਬ ਦੇ ਕੋਲੋਂ।
ਔਰ ਲੱਭੀ ਇਸ ਤੋਂ ਹੈ ਕਿ ਮੋਹਸਨ ਨਕਵੀ ਸਾਹਿਬ ਜਿਹੜੇ ਨੇ ਉਹ ਐਸੀ ਕੋਈ ਮਿਹਰਬਾਨ ਨੇ ਔਰ ਉਹ ਆਰਮੀ ਚੀਫ ਸਾਹਿਬ ਦੇ ਕਰੀਬੀ ਨੇ, ਉਹਨਾਂ ਨੂੰ ਲਾਇਆ ਗਿਆ। ਉਹਨਾਂ ਫਿਰ ਜਿਹੜੀ ਸ਼ੈ ਦੇ ਉੱਤੇ ਹੱਥ ਰੱਖਿਆ ਉਹਨੂੰ ਤਬਾਹੀ ਕੀਤੀ, ਤੇਜ਼ਾਬ ਹੀ ਸਾਬਤ ਹੋਏ ਨੇ। ਜਿਹੜੀ ਸ਼ੈ ਨੂੰ ਹੱਥ ਲਾਉਂਦੇ ਗਏ ਨੇ ਉਹਨੂੰ ਰੋੜਦੇ ਗਏ ਨੇ ਔਰ ਉਹਨੂੰ ਤਬਾਹ ਕਰਦੇ ਗਏ ਨੇ। ਅੱਛਾ ਜੀ, ਅਗਲੀ ਖਬਰ ਹੈ ਕਿ ਅਗਲੇ ਸਾਲ ਦੇ ਵਿੱਚ ਯਾਨੀ 5 ਸਾਲਾਂ ਦੇ ਵਿੱਚ IT ਦੀ ਜਿਹੜੀ ਬਰਾਮਦਾਤ ਨੇ ਨਾ, IT ਦੀ ਜਿਹੜੀ ਐਕਸਪੋਰਟ ਹੈ ਉਹਨੂੰ 25 ਅਰਬ ਡਾਲਰ ਤੱਕ ਲੈ ਕੇ ਜਾਣਾ ਹੈ। ਵਜ਼ੀਰ ਆਜ਼ਮ ਸਾਹਿਬ ਆਉਂਦੇ ਨੇ ਅਤੇ ਉਹਨਾਂ ਮਾਹਰੀਨ ਕੋਲੋਂ ਮਸ਼ਵਰੇ ਮੰਗੇ ਨੇ। ਹੁਣ ਮਾਹਰੀਨ ਚੰਗੇ ਹੋਣ ਨਾ ਅਤੇ ਇਹਨਾਂ ਨੂੰ ਮਸ਼ਵਰੇ ਦੇਣ ਦੀ ਬਜਾਏ ਗਾਲਾਂ ਕੱਢਣ। ਮੈਂ ਧਿਆਨ ਨਾਲ ਮਤਲਬ ਇੰਟਰਨੈਟ ਬੰਦ ਕੀਤਾ ਹੈ, ਲੋਕਾਂ ਨੂੰ ਚੁੱਕੀ ਆਉਂਦੇ ਨੇ ਜੇ ਕੋਈ ਇੰਟਰਨੈਟ ਦੇ ਉੱਤੇ ਕੋਈ ਸ਼ਾਇਦ ਲਿਖ ਦਿੰਦਾ। ਅਤੇ ਇਹਨਾਂ IT ਐਕਸਪੋਰਟ 25 ਅਰਬ 'ਤੇ ਪਹੁੰਚਾਉਣੀ। ਇਹਨਾਂ ਦੀ ਬੇਸ਼ਰਮੀ ਦੇਖੋ ਅਤੇ ਇਹਨਾਂ ਦੀਆਂ ਗੱਲਾਂ ਵੇਖੋ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਜ਼ਾਹਿਦ ਯੂਸਫ ਸਾਹਿਬ ਦੇ ਚਿੱਠੀ ਪੱਤਰ ਤੁਹਾਡੇ ਰੱਖਣੇ। ਜ਼ਾਹਿਦ ਯੂਸਫ ਸਾਹਿਬ ਕਹਿੰਦੇ ਨੇ ਕਿ ਰਜੀਮ ਚੇਂਜ ਤੋਂ ਪਹਿਲਾਂ ਕਾਮਨ ਬੰਦਾ ਜਿਹੜਾ ਸੀ, ਕਾਮਨ ਮੈਨ, ਆਮ ਬੰਦਾ, ਉਹ 3000 ਰੁਪਈਏ ਬਿਜਲੀ ਦਾ ਬਿੱਲ ਦਿੰਦਾ ਸੀ, ਜਿਹੜਾ ਕਿ ਉਹਦੀ 30,000 ਅਗਰ ਉਹਦੀ ਤਨਖਾਹ ਲਾਓ ਅਤੇ ਉਹ 10% ਆਪਣੀ ਤਨਖਾਹ ਦਿੰਦਾ ਸੀ, ਬਾਕੀ ਉਹ ਆਪਣੇ ਦੂਜੇ ਖਰਚੇ ਤੱਕ ਲੈਂਦਾ ਸੀ। ਹੁਣ ਉਹਨਾਂ ਆਖਿਆ ਵੀ ਬਿਜਲੀ ਦਾ ਬਿੱਲ 15,000 ਰੁਪਈਆ ਹੋ ਗਿਆ ਹੈ, ਜਿਹੜਾ ਕਿ ਤਨਖਾਹ ਦਾ 50% ਹੈ। ਅਤੇ ਉਹ 50% ਬਿਜਲੀ ਦਾ ਦੇ ਕੇ ਅਤੇ ਦੱਸੋ ਬਾਕੀ ਹੋਰ ਕਿਹੜੇ ਕੰਮ ਕਰੇਗਾ। ਤਾਂ ਉਹਨਾਂ ਆਖਿਆ ਵੀ ਇਹਨਾਂ ਚੋਰਾਂ ਨੇ, ਇਹ ਜਿਹੜੇ ਸਾਰੇ ਦਲਾਲ ਆ ਗਏ ਨੇ, ਇਹ ਸਾਰੇ ਜਿਹੜੇ ਜੋਕਰ ਆ ਗਏ ਨੇ, ਇਹਨਾਂ ਮੁਲਕ ਨੂੰ ਲੁੱਟ ਲਿਆ ਅਤੇ ਆਵਾਮ ਨੂੰ ਪੁੱਠਿਆਂ ਕਰ ਛੱਡਿਆ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਹੈ ਕਿ ਗਿੱਲ ਸਾਹਿਬ, ਮੈਂ ਇੱਕ ਡਿਪਾਰਟਮੈਂਟ ਦੇ ਵਿੱਚ ਸਰਵ ਕਰ ਰਿਹਾ ਸਾਂ। ਇਹ ਅਸਗਰ ਮਲਿਕ ਸਾਹਿਬ ਆਉਂਦੇ ਨੇ। ਉਹਨਾਂ ਕਿਹਾ 2010 'ਚ ਮੇਰੀ ਬੜੀ ਅੱਛੀ ਪਰਫਾਰਮੈਂਸ ਸੀ ਅਤੇ ਮੈਨੂੰ ਉਹਨਾਂ ਡਿਪਾਰਟਮੈਂਟ ਨੇ ਆਖਿਆ ਵੀ ਤੂੰ ਉਮਰਾ ਕਰਨ ਚਲਾ ਜਾ ਸਾਡੇ ਖਰਚੇ 'ਤੇ, ਡਿਪਾਰਟਮੈਂਟ ਦੇ ਖਰਚੇ 'ਤੇ। ਮੈਂ ਇਹਨੂੰ ਤੋਲਿਆ ਇਸ ਸਾਰੀ ਗੱਲ ਨੂੰ ਅਤੇ ਇਸ ਨਤੀਜੇ 'ਤੇ ਪਹੁੰਚਿਆ ਵੀ ਮੈਨੂੰ ਇਹ ਆਫਰ ਐਕਸੈਪਟ ਨਹੀਂ ਕਰਨੀ ਚਾਹੀਦੀ। ਮੈਂ ਰਿਫਿਊਜ਼ ਕਰ ਦਿੱਤਾ ਡਿਪਾਰਟਮੈਂਟ ਹੈਡ ਨੂੰ ਬੜੀ ਮਿਹਰਬਾਨੀ ਦੇ ਨਾਲ, ਅਤੇ ਅੱਲਾ ਨੇ ਮੈਨੂੰ ਫਿਰ ਨਵਾਜ਼ਿਆ ਅਤੇ ਮੈਂ ਫਿਰ ਹੱਜ ਕੀਤਾ ਆਪਣੇ ਪੈਸਿਆਂ ਦੇ ਨਾਲ ਲੇਟਰ ਔਨ ਆਫਟਰ ਮਾਈ ਰਿਟਾਇਰਮੈਂਟ। ਇਹ ਤੁਸੀਂ ਬੜਾ ਸੁਥਰਾ ਕੰਮ ਕੀਤਾ ਜੀ, ਸਾਡੇ ਵੱਲੋਂ ਤੁਹਾਨੂੰ ਬੜੀ ਮੁਬਾਰਕਬਾਦ ਕਿ ਤੁਸੀਂ ਇਹੋ ਜਿਹਾ ਚੰਗਾ ਕੰਮ ਕੀਤਾ। ਕਿਸੇ ਚੰਗੇ ਮਾਂ ਪਿਓ ਦੇ ਬੱਚੇ ਹੋ। ਬਹਰਹਾਲ ਇੱਥੇ ਤੁਹਾਨੂੰ ਪਤਾ ਹੀ ਸਾਡੀ ਭੈਣ ਸਰਕਾਰੀ ਹਾਜਣ ਉਹ ਤਾਂ ਚਲੀ ਗਈ ਸੀ, ਬਾਅਦ 'ਚ ਆਂਦੀ ਮੈਂ ਰੁਪਈਏ ਦਿੱਤੇ ਨੇ ਕਿ ਨਹੀਂ ਦਿੱਤੇ ਉਹ ਸਾਨੂੰ ਕੋਈ ਨਹੀਂ ਪਤਾ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਆਕਿਬ ਸਲੀਮ ਸਾਹਿਬ ਆਉਂਦੇ ਨੇ ਕਿ ਜਿਸ ਅਜ਼ੀਮ ਹੀਰੋ ਨੇ ਯੂਨੀਵਰਸਿਟੀਆਂ, ਹਸਪਤਾਲ ਬਣਾਏ, ਉਹਨੂੰ ਜੇਲ੍ਹ 'ਚ ਪਾਇਆ, ਜਿਹਨਾਂ ਮੁਲਕ ਲੁੱਟੇ, ਫਲੈਟ ਬਣਾਏ, ਮਹੱਲ ਬਣਾਏ, ਉਹ ਬਾਹਰ ਅਯਾਸ਼ੀਆਂ ਕੀਤੀਆਂ, ਉਹਨਾਂ ਨੂੰ ਜਨਾਬੇ ਵਾਲਾ ਸਿਸਟਮ ਨੇ ਉੱਤੇ ਬਹਾਇਆ। ਵਾਹ ਮੇਰੇ ਮੁਲਕ ਤੇਰਾ ਸਿਸਟਮ ਅਤੇ ਤੇਰਾ ਇਨਸਾਫ। ਅੱਛਾ ਜੀ, ਰਾਸ਼ਿਦ ਭੱਟੀ ਸਾਹਿਬ ਕਹਿੰਦੇ ਨੇ ਕਿ ਸਭ ਤੋਂ ਜ਼ਿਆਦਾ ਖਰਚਾ ਸਿਕਿਉਰਿਟੀ 'ਤੇ, ਲੇਕਿਨ ਇਸ ਮੁਲਕ ਦੇ ਵਿੱਚ ਕੋਈ ਮਹਿਫੂਜ਼ ਨਹੀਂ। ਸਭ ਤੋਂ ਜ਼ਿਆਦਾ ਤਨਖਾਹਾਂ ਜੱਜਾਂ ਦੀਆਂ ਅਤੇ ਇਸ ਮੁਲਕ 'ਚ ਕੋਈ ਇਨਸਾਫ ਨਹੀਂ। ਗੱਲ ਤਾਂ ਤੁਹਾਡੀ ਠੀਕ ਹੈ। ਅਸੀਂ ਸਿਕਿਉਰਿਟੀ 'ਤੇ ਵੀ ਬੜਾ ਖਰਚਾ ਕਰਨੇ ਆ ਅਤੇ ਜੱਜਾਂ 'ਤੇ ਵੀ ਲੱਭਦਾ ਕੁਝ ਨਹੀਂ ਹੈ ਇਸ ਵੇਲੇ, ਤਾਂ ਇਹੀ ਨਜ਼ਰ ਆਉਣ ਡਿਆ। ਅੱਛਾ ਜੀ, ਅਸਦ ਗੁੱਜਰ ਸਾਹਿਬ ਆਉਂਦੇ ਨੇ ਪਾਕਿਸਤਾਨ ਉਹ ਵਾਹਦ ਮੁਲਕ ਹੈ ਜਿੱਥੇ ਹਸਪਤਾਲ, ਥਾਣੇ, ਅਦਾਲਤ ਜਾਂ ਕਿਸੇ ਵੀ ਦਫ਼ਤਰ ਜਾਣਾ ਹੋਵੇ ਤਾਂ ਪਹਿਲੇ ਤਲਕਾਤ ਲੱਭਣੇ ਪੈਂਦੇ ਨੇ। ਗੱਲ ਬਿਲਕੁਲ ਠੀਕ ਹੈ। ਮਾੜਾ ਬੰਦਾ ਵੈਸੇ ਜਾਵੇ ਤਾਂ ਉਹਦੀ ਗੱਲ ਨਹੀਂ ਸੁਣਦੇ, ਉਹ ਕਿਤੇ ਨਾ ਕਿਤੇ ਤਲਕਾਤ ਲੱਭਦਾ ਹੈ। ਅੱਛਾ ਜੀ, ਮੈਂ ਕਿਉਂਕਿ ਹਨੀਫ ਸਾਹਿਬ ਦੀ ਬੜੀ ਤਾਰੀਫ ਕੀਤੀ ਸੀ ਪਿਛਲੇ ਵੀਲੌਗ 'ਚ। ਇਹ ਅਬਦੁਲ ਹਸੀਬ ਸਾਹਿਬ ਆਉਂਦੇ ਨੇ ਕਿ ਸ਼ਹਬਾਜ਼ ਭਾਈ, ਹਨੀਫ ਸਾਹਿਬ ਨੇ ਜ਼ਿੰਦਗੀ ਦੇ ਸਫ਼ਰ ਨੂੰ ਸਿੱਖਿਆ ਹੈ ਅਤੇ ਜ਼ਿੰਦਗੀ ਦੇ ਸਫ਼ਰ ਵਿੱਚੋਂ ਹੀ ਸਫ਼ਰ ਕਰਕੇ ਸਿੱਖਿਆ, ਮਤਲਬ ਕਿ ਮੁਸ਼ਕਿਲਾਤ ਵੇਖ ਕੇ ਉਹਨਾਂ ਨੇ ਸਾਰਾ ਕੁਝ ਸਿੱਖਿਆ ਅਤੇ ਇਸ ਲਈ ਰੱਬ ਨੇ ਉਹਨਾਂ ਨੂੰ ਇੰਨੀ ਅਕਲ ਦਿੱਤੀ। ਅੱਛਾ ਜੀ, ਇਹ ਅੱਜ ਦੇ ਚਿੱਠੀ ਪੱਤਰ ਸਨ। ਬਹਰਹਾਲ ਮੈਂ ਅੱਜ ਤੁਹਾਨੂੰ ਸਿਰਫ ਇਹੀ ਦੱਸਣਾ ਵੀ ਅੱਜ ਦੀ ਜਿਹੜੀ ਮੇਨ ਖਬਰ ਹੈ ਉਹੀ ਹੈ ਜਿਹੜੀ ਆਖਰ 'ਤੇ ਜਾਂਦਿਆਂ ਵੀ ਕਾਜ਼ੀ ਸਾਹਿਬ ਨੇ ਜਿਹੜਾ ਉਹ ਅੱਜ ਮੁਲਕ ਦੇ ਵਿੱਚ ਕਰਪਸ਼ਨ ਜਿਹੜਾ ਉਹ ਇਹੋ ਜਿਹਾ ਫੈਸਲਾ ਦਿੱਤਾ ਵੀ ਹੁਣ ਕਰਪਸ਼ਨ ਜਿਹੜੀ ਉਹ ਜਾਇਜ਼ ਹੀ ਹੈ। ਬਹਰਹਾਲ ਮੈਨੂੰ ਇੱਥੋਂ ਦਿਓ ਇਜਾਜ਼ਤ ਅਤੇ ਰੱਬ ਰੱਖ।